ਆਪਣਾ ਚੜ੍ਹਦੇ ਪੰਜਾਬ ਚ ਪਿੰਡ ਕਿਹੜਾ ਸੀ? ਸੈਨਪੁਰ, ਉਹਦੇ ਗੁਆਂਢੀ ਪਿੰਡ ਕਿਹੜੇ ਕਿਹੜੇ ਸੀ? ਖਲੀਲਾ, ਡਾਲਾ, ਰਾਪੁਰ, ਦਬਾ, ਧੂੜੀ ਹੈ। ਇੱਧਰ ਆ ਗਿਆ ਨਰਾਲਾ, ਬਿਲਪੁਰ, ਰਾਪੁਰ, ਸਾਰੇ ਪਿੰਡ ਹੀ ਸੀਗੇ ਜੀ, ਬਹੁਤ ਪਿੰਡ ਸਾਰੇ ਆਲੇ ਦੁਆਲੇ ਜਿੱਥੇ ਕਿ ਭਲੱਥਾ ਤਾਂ ਗਿਣ ਦੋ। ਤੇ ਤੁਹਾਡੇ ਜ਼ਿਲ੍ਹੇ ਤੋਂ ਪਿੰਡ ਦਾ ਰਸਤਾ ਕਿੰਨਾ ਕੁ ਸੀ? ਕਿੰਨੇ ਕਿਲੋਮੀਟਰ ਸੀ? ਕਿੰਨੇ ਕੁ ਮੀਲ ਤੇ ਸੀ? ਧੂੜੀ ਸੀਗਾ, ਲਾਗਾ ਹੋਊਗਾ 1.25 ਮੀਲ ਦਾ। 1.25 ਮੀਲ ਦਾ ਰਸਤਾ? ਹਾਂ, ਸਾਡੇ ਖੂਹ ਆ ਜਾਂਦੇ 2 ਮਰਬੇ ਰਹਿੰਦੀ ਸੀ ਪੱਕੀ ਸੜਕ, ਜਿਹੜੀ ਨਰਾਲੇ ਨੂੰ ਰਾਸ ਫੁੱਲ ਜਾਂਦੀ ਸੀ। ਤੇ ਕਿਹੜੀ ਜ਼ਿਆਦਾਤਰ ਲੋਕ ਫਸਲ ਬੀਜਦੇ ਸੀ ਉੱਥੇ? ਸਾਰੀ ਫਸਲ ਬੀਜਦੇ, ਕਮਾਦ ਵੀ ਬੀਜਦੇ, ਕਣਕ ਵੀ ਬੀਜਦੇ, ਜਵਾਰ ਵੀ ਬੀਜਦੇ ਸੀ ਤੇ ਕਮਾਦ ਵੀ ਸਾਰਾ ਬੀਜਦੇ। ਲਾਗੇ ਮਿਲ ਹੀ ਸੀ ਵੀਰਾਂ, ਉੱਥੇ ਮਿਲਾਂ ਤੇ ਚੱਲਦੀਆਂ ਨੇ। ਜ਼ਿਮੀਂਦਾਰ ਨਾਲ ਕੋਈ ਲੱਗਾ, ਸਾਰੇ ਜ਼ਿਮੀਂਦਾਰੇ ਕਰੀ ਫਿਰਦੇ, ਰੋਟੀ ਰੱਬ ਦੇ ਹੀ ਜਾਂਦਾ ਸੀ ਕੋਲ ਨੂੰ। ਉੱਥੇ ਕਿਹੜੀਆਂ ਮਿਲਾਂ ਜਿਹਨਾਂ ਮੇਲੇ ਦੇ ਵਿੱਚ ਜਾਣਾ। ਜ਼ਿਆਦਾਤਰ ਲੋਕ ਵਾਈ ਬੀਜੀ ਦੇ ਨਾਲ ਹੀ ਪੁੱਛਦੇ ਹਾਂ, ਮੱਲਾ ਦਾ ਕਰਨ ਸੀ, ਸਾਰੇ ਰਾਜੀ ਬਾਜੀ ਸੀ ਸਾਰੇ ਲੋਕ। ਖਾਣਾ ਪੀਣਾ ਸਭ ਕੁਝ, ਦਾਣਾ ਬਾਣਾ ਬਥੇਰਾ ਹੁੰਦਾ ਸੀ, ਕਮਾਦ ਵੀ ਹੁੰਦੇ ਸੀ, ਜਵਾਰ ਵੀ ਹੁੰਦੇ। ਹਰ ਫਸਲ ਜਿਹੜੀ ਇੱਥੇ ਹੁੰਦੀ ਉੱਥੇ ਵੀ ਸਾਰੀ ਹੁੰਦੀ ਸੀ। ਹਾਂ, ਪਾਣੀ ਟੋਲਾਂ ਦਾ ਖੂਹਾਂ ਦਾ। ਜਦੋਂ ਉੱਜੜ ਕੇ ਆਏ ਨਾ ਕੱਪ ਲੱਗਾ, ਫਿਰ ਤੁਰੇ ਅੰਬਰਸਰ ਵੱਲ ਨੂੰ। ਅੰਬਰਸਰ ਵੱਲ? ਹਾਂ, ਸਹੀ ਹੈ। ਫਿਰ ਤੁਸੀਂ ਅੰਬਰਸਰ ਵੱਲ ਨੂੰ ਟੁਰ ਪਏ? ਹਾਂ, ਇਹਨਾਂ ਦਾ ਕੰਪ ਲੱਭਾ ਗਡਾਣਾ ਮਿਲ ਉੱਥੇ ਲੱਗੀ ਗਡਾਣੇ ਦੇ ਲਾਗੇ ਨਾਲ ਹੀ ਵਿੱਚ ਉਹ ਨੇੜੇ ਦੇਖੀ ਤਾਂ ਸੀ ਨਹੀਂ ਤਾਂ ਉੱਥੇ ਕੰਪ ਲੱਗਾ ਸੀ। ਗਡਾਣਾ ਪਿੰਡ ਦਾ ਨਾਮ ਗਡਾਣਾ ਸੀਗਾ। ਉੱਥੇ ਕੰਪ ਲੱਗਾ ਬੇਭਾ ਕੱਪ, ਜਿੱਦਾਂ ਜਿਹੜਾ ਕੋਈ ਰੋਡ ਤੇ ਰਹਿ ਗਿਆ ਤੇ ਕੋਈ ਥੱਲੇ ਨੀਵੇਂ ਥਾਂ ਲੱਗ ਗਿਆ। ਕੋਈ ਸੜਕ ਬੜੀ ਉੱਚੀ, ਜਿਹੜੇ ਸੜਕ ਦੇ ਲੱਗ ਗਿਆ ਬਚ ਗਿਆ, ਜਿਹੜੇ ਥੱਲੇ ਰਹਿ ਗਿਆ ਉਹ ਗੱਡੇ ਵੀ ਤੇ ਪਸ਼ੂ ਵੀ ਰੁੜ ਗਏ। ਇੱਧਰ ਗੱਡੀ ਦੀ ਲਾਈਨ ਸੀ, ਇਹਦੇ ਵਿੱਚ ਗੱਡੇ ਵਿੱਚ ਪੇੜਾ, ਕੋਈ ਸੁਰ ਨਹੀਂ। ਬੜੀ ਦੁਨੀਆ ਮਰੀ ਉੱਥੇ, ਬੇਬਹਾ ਮਰੀ ਪਾਣੀ 'ਚ। ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਸਾਰੇ ਵਿਊਵਰਸ ਨੂੰ ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਇੱਕ ਵਾਰੀ ਫੇਰ ਜੀ ਆਇਆਂ ਨੂੰ ਆਖਦੇ ਹਾਂ। ਸਵਾਗਤ ਹੈ ਤੁਹਾਡਾ। ਨਾਜ਼ਰੀਨ, ਅਸੀਂ ਇਸ ਵੇਲੇ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਚੱਕ ਨੰਬਰ 68 ਗਾਫ ਵਿੱਚ ਮੌਜੂਦ ਹਾਂ ਅਤੇ ਪਾਕਿਸਤਾਨ ਦੀ ਧਰਤੀ ਜਾਂ ਚੜ੍ਹਦੇ ਪੰਜਾਬ ਦੀ ਧਰਤੀ ਦੇ ਵਿੱਚ ਕਾਮਨ ਚੀਜ਼ ਜਿਹੜੀ ਇਹ ਵੇ ਕਿ ਸਾਡਾ ਰੇਤਲ, ਸਾਡਾ ਵਸੇਬ, ਸਾਡਾ ਬੂਦੋਬਾਸ਼ ਜਿਹੜਾ ਇੱਕ ਹੈ। 47 ਤੋਂ ਪਹਿਲੇ ਇਹ ਸਾਂਝਾ ਪੰਜਾਬ ਜਿਹੜਾ ਸੀ ਉਹ ਇੱਕੋ ਤਰੀਕੇ ਨਾਲ ਰਹਿ ਰਿਹਾ ਸੀ, ਲੇਕਿਨ ਫਿਰ ਵੰਡ ਦੀ ਲਕੀਰ ਵੱਜੀ ਅਤੇ ਲੱਖਾਂ ਲੋਕਾਂ ਨੇ ਚੜ੍ਹਦੇ ਪੰਜਾਬ ਨੂੰ ਛੱਡ ਕੇ ਲਹਿੰਦੇ ਪੰਜਾਬ ਡੇਰੇ ਲਾਏ ਅਤੇ ਲਹਿੰਦੇ ਪੰਜਾਬ ਦੇ ਸਿੱਖ ਜਿਹੜੇ ਸੀ ਉਹ ਉੱਠ ਕੇ ਚੜ੍ਹਦੇ ਪੰਜਾਬ ਚਲੇ ਗਏ। ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ। ਅਸੀਂ ਵੰਡ ਦੀ ਇਹ ਕਹਾਣੀ ਤੁਹਾਡੇ ਤੱਕ ਸਾਂਝੀ ਕਰਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਇਸ ਕਹਾਣੀ ਤੋਂ ਕੋਈ ਨਾ ਕੋਈ ਸੀਖ ਲਈਏ। ਜੀ ਅਸਲਾਮ ਵਾਲੇਕੁਮ ਜੀ। ਜੀ ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਠੀਕ ਠਾਕ ਜੀ। ਕੀ ਨਾਂ ਹੈ ਤੁਹਾਡਾ? ਸਫਦਰ। ਥੋੜਾ ਜਿਹਾ ਤੁਸੀਂ ਉੱਚਾ ਬੋਲਣਾ ਹੈ। ਸਫਦਰ। ਪੂਰਾ ਨਾਮ ਤੁਹਾਡਾ ਕੀ? ਪੂਰਾ ਨਾਮ ਹੈ ਸਫਦਰ ਹੀ ਹੈ? ਅੱਛਾ। ਤੇ ਆਪਣਾ ਚੜ੍ਹਦੇ ਪੰਜਾਬ ਚ ਪਿੰਡ ਕਿਹੜਾ ਸੀ? ਸੈਨਪੁਰ। ਉਹਦੇ ਗੁਆਂਢੀ ਪਿੰਡ ਕਿਹੜੇ ਕਿਹੜੇ ਸੀ? ਖਲੀਲਾ, ਡਾਲਾ, ਰਾਪੁਰ, ਦਬਾ, ਧੂੜੀ ਹੈ। ਇੱਧਰ ਆ ਗਿਆ ਨਰਾਲਾ, ਬਿਲਪੁਰ, ਰਾਪੁਰ, ਸਾਰੇ ਪਿੰਡ ਹੀ ਸੀਗੇ ਜੀ, ਬਹੁਤ ਪਿੰਡ ਸਾਰੇ ਆਲੇ ਦੁਆਲੇ ਜਿੱਥੇ ਕਿ ਭਲੱਥਾ ਤਾਂ ਗਿਣ ਦੋ। ਤੇ ਤੁਹਾਡੇ ਪਿੰਡ ਦੀ ਤਹਿਸੀਲ ਕਿਹੜੀ ਸੀ? ਤਹਿਸੀਲ ਸੀਗੀ ਰਿਆਸਤ ਸੀ ਕਪੂਰਥਲਾ। ਕਪੂਰਥਲਾ? ਜ਼ਿਲ੍ਹਾ, ਹਾਂ, ਜ਼ਿਲ੍ਹਾ ਜਲੰਧਰ ਸੀ। ਜ਼ਿਲ੍ਹਾ ਜਲੰਧਰ। ਮਹਾਰਾਜ ਦੀ ਸੀ ਉਹ ਰਿਆਸਤ, ਜਿਹੜੀ ਵੱਖਰੀ ਸੀ। ਤੇ ਆਪਣਾ ਪਿੰਡ ਦਾ ਮੈਨੂੰ ਰਾਹ ਦੱਸੋ ਕਿ ਰਾਹ ਕਿਵੇਂ ਸੀ? ਤੁਸੀਂ ਪਿੰਡ ਦੇ ਵਿੱਚ ਇੰਟਰਸਟ ਕਿਵੇਂ ਸੀ? ਪਿੰਡ 'ਚ ਵੜੀ ਦਾ ਕਿੱਦਾਂ ਸੀ? ਕਿੰਨੇ ਰਾਹ ਲੱਗਦੇ ਸੀ ਪਿੰਡ ਨੂੰ? ਪਿੰਡ ਨੂੰ ਖੁੱਲ੍ਹੇ ਰਾਹ ਸੀਗੇ, ਜਦੋਂ ਜਿਹੜੀ ਮਰਜ਼ੀ ਗਲੀ ਵੜ ਜਾ, ਗਲੀਆਂ ਪਈਆਂ ਸੀ, ਪਿੰਡ ਖੁੱਲ੍ਹੇ ਸੀ।
ਐਦਾਂ ਦੇ ਬਾਜ਼ਾਰ ਨਹੀਂ ਸੀ ਹਿੰਦੁਸਤਾਨ ਦੇ। ਗਲੀਆਂ ਸੀਗੀਆਂ, ਕੋਈ ਆਹ ਘਰ ਤੋਂ ਉਹਨੂੰ ਚਲੇ ਗਈ, ਕੋਈ ਆਹ ਨੂੰ ਚਲੇ ਗਈ, ਕੋਈ ਖੁੱਲ੍ਹਾ ਕੰਮ ਸੀ, ਇੱਦਾਂ ਨਹੀਂ ਤੰਗ ਨਹੀਂ ਸੀ। ਹਾਂਜੀ। ਤੇ ਤੁਹਾਡੇ ਜ਼ਿਲ੍ਹੇ ਤੋਂ ਪਿੰਡ ਦਾ ਰਸਤਾ ਕਿੱਦਾਂ ਕੁ ਸੀ, ਕਿੰਨੇ ਕਿਲੋਮੀਟਰ ਸੀ, ਕਿੰਨੇ ਕੁ ਮੀਲ ਤੇ ਸੀ? ਦਬੋਲੀ ਸੀਗਾ, ਲਾਗਾ ਹੋਊਗਾ 1.25 ਮੀਲ ਦਾ। 1.25 ਮੀਲ ਦਾ ਰਸਤਾ? ਹਾਂ, ਸਾਡੇ ਖੂਹ ਆ ਜਾਂਦੇ 2 ਮਰਬੇ ਰਹਿੰਦੀ ਸੀ ਪੱਕੀ ਸੜਕ, ਜਿਹੜੀ ਨਰਾਲੇ ਨੂੰ ਰਾਸ ਮਿਲ ਜਾਂਦੀ ਸੀ। ਤੇ 47 ਵੇਲੇ ਤੁਹਾਡੀ ਉਮਰ ਕਿੰਨੀ ਸੀ? ਉਮਰ ਬੜਾ ਤਾਂ ਨਹੀਂ ਗਾ, ਮੈਂ ਹੋਊਗਾ ਜਦੋਂ 9-10 ਸਾਲਾਂ ਦਾ ਤਾਂ ਸੁਰਤ ਹੁੰਦੀ ਹੈ। ਸੁਰਤ ਸੀ ਪੂਰੀ? ਹਾਂ। ਤੇ ਇਹ ਮੈਨੂੰ ਦੱਸਣਾ ਕਿ ਪਿੰਡ ਤੁਹਾਡਾ ਕਿਵੇਂ ਦਾ ਸੀ? ਮੁਸਲਮਾਨਾਂ ਦੇ ਘਰ ਕਿੰਨੇ ਸੀ, ਸਿੱਖਾਂ ਦੇ ਘਰ ਕਿੰਨੇ? ਹਾਂ, ਇਹ ਗੱਲ ਆ, ਰਜਪੂਤਾਂ ਦੇ ਘਰ ਸੀਗੇ। ਹਾਂ, 4 ਘਰ ਜੱਟਾਂ ਦੇ ਸੀ, ਤਾਂ ਕੋਈ ਗੁੱਜਰਾਂ ਦਾ ਵੀ ਇੱਕ ਘਰ ਸੀਗਾ, ਤਾਂ ਬਾਕੀ ਫਕੀਰ ਬਹੁਤ ਸੀਗੇ। ਫਕੀਰ? ਮੁਸਲਮਾਨਾਂ ਦੀ ਉਹ ਅਕਸਰੀਅਤ? ਮੁਸਲਮਾਨ ਨਹੀਂ, ਉਹਨਾਂ ਦਾ ਫਕੀਰ ਆ ਵੀ, ਜਿਵੇਂ ਆ ਕੌਮ ਹੋ ਗਈ। ਜ਼ਿਆਦਾ ਘਰ ਮੁਸਲਮਾਨਾਂ ਦੇ ਸੀ, ਮੈਂ ਪੁੱਛਣਾ ਚਾਹ ਰਿਹਾ। ਉੱਥੇ ਸੀਗੇ ਸਾਰੇ ਮੁਸਲਮਾਨ, ਹਾਂ ਨਹੀਂ ਹੋਰ ਕੋਈ ਵੀ, ਕੋਈ ਉਸ ਪਿੰਡ ਦੇ ਵਿੱਚ ਨਹੀਂ। ਕੋਈ ਹਿੰਦੂ, ਕੋਈ ਨਾ, ਖੱਤਰੀ? ਕੋਈ ਨਹੀਂ, ਚੂੜੇ ਸੀਗੇ, ਹੋਰ ਨਹੀਂ। ਅੱਛਾ ਅੱਛਾ। ਤੇ ਜ਼ਮੀਨ ਪਿੰਡ ਦੀ ਕਿਵੇਂ ਦੀ ਸੀ? ਉਹਦੀ ਮੋਗੇ ਕਿੰਨੇ ਲੱਗਦੇ ਸੀ? ਕਿੱਦਾਂ ਦੀ ਮਾਗੇ ਨਹੀਂ, ਆਪਸ? ਖੂਹ ਜਲਾਉਂਦੇ ਸੀ, ਖੂਹ। ਨਹਿਰ ਨੂਰ ਕੋਈ ਨਹੀਂ ਲੱਗਦੀ। ਹਾਂ, ਨਹਿਰ ਚਲਾਉਂਦੇ ਸੀ। ਖੂਹ ਦੇ ਨਾਲ ਪਾਣੀ ਲੱਗਦਾ? ਹਾਂ, ਬੋਲ ਜੋੜ ਕੇ ਪਾਣੀ ਕਿੰਨਾ ਪਾਰ ਚ ਫਿਰਸੀ ਜਾਣਾ, ਫਿਰ ਤੁਹਾਨੂੰ ਕਿਆਰੇ ਬਣਾ ਕੇ ਲਾਈ ਜਾਣਾ। ਨਹਿਰਾਂ ਵਾਲਾ ਕੰਮ ਨਹੀਂ ਸੀ ਇੱਥੇ। ਨਹਿਰਾਂ ਵਾਲਾ ਕੰਮ? ਤੇ ਕਿਹੜੀ ਜ਼ਿਆਦਾਤਰ ਲੋਕ ਫਸਲ ਬੀਜਦੇ ਸੀ ਉੱਥੇ? ਸਾਰੀ ਫਸਲ ਬੀਜਦੇ, ਕਮਾਦ ਵੀ ਬੀਜਦੇ, ਕਣਕ ਵੀ ਬੀਜਦੇ, ਜਵਾਰ ਵੀ ਬੀਜਦੇ ਸੀ, ਤੇ ਕਮਾਦ ਵੀ ਸਾਰਾ ਬੀਜਦੇ, ਲਾ ਕੇ ਮਹਿਲੀ ਸੀ ਵੀਰਾ। ਤੇ ਇਹ ਦੱਸਣਾ ਕਿ ਉੱਥੇ ਆਪਣੇ ਪਿੰਡ ਦੇ ਵਿੱਚ ਕੋਈ ਐਸੀ ਥਾਂ ਜਿਹੜੀ ਤੁਹਾਨੂੰ ਯਾਦ ਹੋਵੇ, ਕੋਈ ਦਰਬਾਰ, ਕੋਈ ਬੋਰਡ, ਕੋਈ ਛੱਪੜ, ਕੋਈ ਇਦਾਂ ਦੀ ਸ਼ੈ ਐਸੀ ਹੈ ਸੀ ਪਿੰਡ ਜਿਹੜੀ ਤੁਹਾਨੂੰ ਹਾਲੇ ਤੱਕ ਯਾਦ ਹੋਵੇ? ਸਾਡੇ ਪਿੰਡ 'ਚ ਹਾਨੀ ਸੀ, ਤੇ ਲਾਂਬੇ ਤੈਨੂੰ ਦੱਸ ਦਿੰਦਾ, ਜਿੱਥੇ ਫਕੀਰਾਂ ਦੇ ਡੇਰੇ ਸੀਗੇ। ਨਰਾਲਾ ਸੀ ਉੱਥੇ ਸਾਡੇ ਪਿੰਡ ਦਾ, ਬੰਦੂ ਸ਼ਾਹ ਸੀਗੇ, ਮਾਛੀ ਸੀਗੇ, ਉਹਦਾ ਨਰਾਲੇ ਉਹਦਾ ਲੱਗਾ ਇਹ ਵਪਾਰ ਬੜਾ ਖੁੱਲ੍ਹਾ ਬਣਿਆ, ਬਹੁਤ ਲੱਗਾ ਹੈ ਬੇਬਹਾ। ਤਾਂ ਹੋਰ ਸਾਡੇ ਤੇ ਆਪਣੇ ਸੀ, ਕੋਈ ਬੇਰੀ ਲਾ ਲਈ, ਆਪਣੇ ਸੀਗੇ ਸਾਡੇ, ਤੇ ਖੂਹ ਦੇ ਉੱਤੇ ਸੀ 2-3 ਕਮਰੇ ਸਾਡੇ, ਤੇ ਉਹਨਾਂ ਤੇ ਪਾਸੇ ਬੇਰੀ ਵੀ ਸੀ, ਅੰਬ ਵੀ ਸੀ, ਤੇ ਜਾਮਨ ਵੀ ਸੀ, ਸਾਰੇ ਬੂਟੇ ਲੱਗੇ, ਬੂਟਾ ਪੱਕਾ ਕੀਤੀ ਕੰਮ। ਤੇ ਉਹ ਸਾਡੇ ਚਾਚੇ ਬਾਬੇ ਹੋਣਗੇ ਉੱਥੇ ਬਤੇ, ਇੱਕ ਬਜ਼ੁਰਗ ਸੀ ਵੱਡੇ। ਕੋਈ 50-60 ਘਰਾਂ ਤੇ ਹੈ ਸੀ ਪਿੰਡ ਪੂਰਾ? ਹਾਂਜੀ, 50-60 ਘਰ? ਹਾਂ ਹੋਣਗੇ ਜੀ, ਬਿਲਕੁਲ ਹੋਣਗੇ, ਜ਼ਿਆਦਾ ਭਾਵੇਂ ਹੋਣ ਨਹੀਂ, ਚਲੋ ਇੰਨੇ ਤਾਂ ਹੋਣਗੇ ਜੀ। ਅੱਛਾ। ਹਲਕਾ ਸੀ ਪਿੰਡ ਉੱਦਾਂ। ਹਾਂ, ਆ ਡਾਲਾ ਖਲੀਲਾਂ ਬਹੁਤ ਵੱਡੇ ਆ। ਅੱਛਾ, ਇਹ ਵੱਡੇ ਸੀ, ਖਲੀਲਾਂ ਹੋ ਗਿਆ, ਡਾਲਾ ਹੋ ਗਿਆ, ਇਹ ਪਿੰਡ ਵੱਡੇ ਸੀ। ਤੁਹਾਡਾ ਪਿੰਡ ਜਿਹੜਾ ਛੋਟਾ ਸੀ? ਉਹਨਾਂ ਛੋਟਾ। ਅੱਛਾ। ਤੇ ਨੰਬਰਦਾਰੀਆਂ ਕਿੰਨੀਆਂ ਸੀ ਪਿੰਡ 'ਚ? ਲੰਬੜਦਾਰੀ ਇੱਕੋ ਹੀ ਸੀ। ਇੱਕੋ ਹੀ ਨੰਬਰਦਾਰੀ? ਹਾਂ। ਕਿੰਨਾ ਕੋਲ ਸੀ ਨੰਬਰਦਾਰੀ? ਹਾਂ, ਰਜਪੂਤਾਂ ਕੋਲ? ਰਜਪੂਤਾਂ ਕੋ। ਰਜਪੂਤਾਂ ਦੇ ਕੋਲ ਸੀ। ਹਾਂਜੀ। ਤੇ ਮੈਨੂੰ ਇਹ ਦੱਸਣਾ ਕਿ ਉੱਥੇ ਲੋਕਾਂ ਦਾ ਗੁਜ਼ਾਰਾ ਕਿਵੇਂ ਹੁੰਦਾ ਸੀ? ਮਤਲਬ ਵਾਈ ਬੀਜੀ ਤੋਂ ਇਲਾਵਾ ਲੋਕੀ ਕਿਹੜਾ ਕੰਮ ਕਰਦੇ ਸੀ? ਉੱਥੇ ਮਿੱਲਾਂ ਤੇ ਚੱਲਦੀਆਂ ਨੇ, ਜ਼ਿਮੀਂਦਾਰ ਨਾਲ ਕੋਈ ਲੱਗਾ, ਸਾਰੇ ਜ਼ਿਮੀਂਦਾਰੇ ਕਰੀ ਫਿਰਦੇ, ਰੋਟੀ ਰੱਬ ਦੇ ਹੀ ਜਾਂਦਾ ਸੀ ਕੋਲ ਨੂੰ। ਉੱਥੇ ਕਿਹੜੀਆਂ ਮਿੱਲਾਂ, ਜਿਹਨਾਂ ਮੇਲੇ ਦੇ ਵਿੱਚ ਜਾਣਾ। ਜ਼ਿਆਦਾਤਰ ਲੋਕ ਵਾਈ ਬੀਜੀ ਦੇ ਨਾਲ ਹੀ ਪਹੁੰਚਦੇ ਸੀ। ਮੱਲਾ ਦਾ ਕੰਮ ਸੀ, ਸਾਰੇ ਰਾਜੀ ਬਾਜੀ ਸੀ ਸਾਰੇ ਲੋਕ। ਖਾਣਾ ਪੀਣਾ ਸਭ ਕੁਝ, ਦਾਣਾ ਬਾਣਾ ਬਥੇਰਾ ਹੁੰਦਾ ਸੀ, ਕਮਾਦ ਵੀ ਹੁੰਦੇ ਸੀ, ਜਵਾਰ ਵੀ ਹੁੰਦੇ, ਹਰ ਫਸਲ ਜਿਹੜੀ ਇੱਥੇ ਹੁੰਦੀ ਉੱਥੇ ਵੀ ਸਾਰੀ ਹੁੰਦੀ ਸੀ। ਹਾਂ, ਪਾਣੀ ਟੋਲਾਂ ਦਾ, ਖੂਹਾਂ ਦਾ। ਤੇ ਤੁਹਾਡੇ ਖਾਨਦਾਨ ਜੀ, ਤੁਹਾਡੇ ਟੱਬਰ ਦੇ ਵਿੱਚ ਕੌਣ ਕੌਣ ਸੀ? ਸਾਡੇ? ਹਾਂਜੀ। ਸਾਡੇ 'ਚ ਵੱਡੇ ਤਾਂ ਹੁਣ ਜਿਹੜੇ ਇੱਥੇ ਰਾਹ 'ਚ ਚਲੇ ਗਏ ਆ, ਸਾਡੇ ਦਾਦੇ ਬਾਬੇ ਬਹੁਤ ਹੋ ਗਏ। ਭਰਾ ਸੀਗਾ ਜਾਂ ਫੁੱਫੀਆਂ ਫੁੱਫੀਆਂ, ਫੁੱਫੜ ਫਾਫੜ ਸਭ ਸਾਡੇ ਰਾਹ 'ਚ ਨਿਬੜ ਗਏ। ਇੱਥੇ ਆਣ ਕੇ ਨਿਬੜ ਗਿਆ ਇੱਕ ਦੋ। ਸਾਡਾ ਚਾਚਾ ਸੀ, ਸਾਡਾ ਇੱਥੇ ਇਹਨਾਂ ਘਰਾਂ 'ਚ ਰਹਿੰਦੇ ਸੀ, ਬੈਠੇ ਵੀ ਨਹੀਂ ਸੀ, ਉਹ ਬਹੁਤ ਹੋ ਗਿਆ। ਪਰ ਮੌਤ ਬਹੁਤ ਪਈ ਹੈ। ਥਾਂ ਤੁਹਾਡੇ ਕੋਲ ਉੱਥੇ ਕਿੰਨੀ ਕੁ ਸੀ ਵਾਈ ਬੀਜੀ ਵਾਸਤੇ, ਜਾਂ ਉੱਦਾਂ? ਵਾਈ ਬੀਜੀ ਵਾਸਤੇ ਸਾਡੇ ਤੋਂ ਹੋਊਗੀ 100-150 ਮਕੂਆਂ।
ਜ਼ਮੀਨ ਹੂੰ ਹਾਂ ਇੰਨੀ ਕੁ ਸੀ। ਇੰਨੀ ਕੁ ਜ਼ਮੀਨ ਸੀ ਹਾਂ ਤੇ ਮਾਲ ਡੰਗਰ ਕਿੰਨਾ ਕੁ ਸੀ? ਮਾਲ ਡੰਗਰ ਬਥੇਰਾ 4 ਬਾਲ ਸੀਗੇ, ਹੂੰ 3-4 ਮਈਆਂ ਸੀ, ਕੋਈ ਕੱਟੀਆਂ ਮੱਛੀਆਂ ਹੋਣਗੀਆਂ। ਹੂੰ ਤੇ ਮੈਨੂੰ ਉਹਦੀ ਦਾਸਤਾਨ ਦੱਸੋ ਕਿ ਜਦੋਂ ਤੁਸੀਂ ਉੱਥੋਂ ਆਏ ਹੋ ਜਾਂ ਉੱਥੇ ਤੁਹਾਨੂੰ ਐਲਾਨ ਹੋਇਆ ਪਾਕਿਸਤਾਨ ਆਉਣ ਦਾ ਜਾਂ ਵੰਡ ਦਾ, ਜਦੋਂ ਉੱਥੇ ਖਬਰ ਫੈਲੀ ਹੈ, ਹੂੰ। ਤੇ ਤੁਸੀਂ ਕਿਸ ਵੇਲੇ ਆਪਣਾ ਘਰ-ਬਾਰ ਛੱਡਿਆ ਤੇ ਕਿਵੇਂ ਛੱਡਿਆ? ਉਹ ਸਾਡੀ ਜ਼ਮੀਨ ਉੱਥੇ ਨਾਲ ਹੀ ਆ, ਜਿੱਥੇ ਦਿਨ ਦਬੂਰੀ ਆ ਨਾ ਲਾਗੇ ਪੱਕੀ ਆ ਨਾ, ਹੂੰ ਹੂੰ ਉੱਥੇ ਵੀ ਸਾਡਾ ਖੂਹ ਸੀ ਤੇ ਉੱਥੇ ਹੀ ਕੰਪ ਲੱਗ ਗਿਆ। ਜਿੱਥੋਂ ਉਜੜ ਕੇ ਪਾਸਿਆਂ ਅਸੀਂ ਆ ਗਏ ਸੀ ਤੇ ਉੱਥੋਂ ਹੀ ਉਜੜ ਕੇ ਨਾ ਇਹ ਸੱਸ ਨੂੰ ਸੀਗਾ, ਸਾਡਾ ਖੂਹ ਵੀ ਉੱਥੇ ਸੀ ਤੇ ਪਰ ਮਰੱਬਾ ਦਬੂਰੀ ਸੀ, ਤਾਂ ਉੱਥੇ ਕੰਪ ਲੱਗ ਗਿਆ ਬੇਬਹਾ। ਫਿਰ ਉਜੜ ਕੇ ਚਲੇ ਗਿਆ, ਸਾਰੇ ਡਰਦੇ, ਸਿੱਖ ਸੁਖਾ ਨਹੀਂ ਸੀ ਉੱਥੇ, ਹੂੰ ਨਾ ਕੋਈ ਵੱਢਿਆ ਨਾ ਕੋਈ ਟੁੱਕਿਆ, ਕੋਈ ਨਹੀਂ, ਹੂੰ ਨਾ ਸਾਡੇ ਲਾਗੇ ਸੀਗੇ ਜੀ। ਕੰਪ ਬਹੁਤ ਭਾਰਾ, ਬਹੁਤ ਹੀ ਭਾਰਾ ਸੀ, ਕੈਂਪ ਬਹੁਤ ਭਾਰਾ ਸੀ, ਥੋੜਾ ਨਹੀਂ ਬਹੁਤਾ ਭਾਰਾ ਸੀ। ਇੱਧਰ ਕਿਸੇ ਨੇ ਮੂੰਹ ਨਹੀਂ ਕੀਤਾ ਸਿੱਖਾਂ ਨੇ ਦੂਰੋਂ ਆਣ ਕੇ, ਭਾਰਾ ਹੀ ਕੰਪ ਬਹੁਤ ਭਾਰਾ ਸੀ। ਮੁੜ ਕੇ ਫਿਰ ਉਜਾੜਾ ਪੈ ਗਿਆ, ਚੱਲ ਪਿਆ। ਫਿਰ ਰਾਜ ਕੋ ਮੀਂਹ ਨੇ ਮਾਰ ਲਿਆ, ਕੋਈ ਜਹਿਮਤ ਨੇ ਮਾਰ ਲਿਆ, ਬਿਮਾਰੀ ਨੇ ਮਾਰ ਲਿਆ, ਬਿਮਾਰੀ ਪਈ ਜਿੱਦਾਂ ਇੱਧਰ ਸਫਾਂ ਪਿਛੀਆਂ ਸੜਕਾਂ 'ਤੇ ਹੀ, ਸੜਕਾਂ ਤੋਂ ਬਾਹਰ ਜਿੱਥੇ ਕੰਪ ਲੱਗੇ ਸੀ ਨਾ, ਇੱਦਾਂ ਢੋਆਂ ਲੱਗੀਆਂ ਸੀ ਬੰਦਿਆਂ ਦੀਆਂ, ਢੋਆਂ ਮਰਿਆਂ ਦੀਆਂ। ਸਿੱਖ ਲਾਗੇ ਲੱਗੇ ਧੂ ਕੇ ਸੜਦੇ ਸੀ। ਤੁਸੀਂ ਆਪਣੇ ਪਿੰਡ ਚੋਂ ਉੱਠ ਕੇ ਪਿੰਡ ਦੇ ਲਾਗੇ ਜਿਹੜਾ ਕੈਂਪ ਸੀ ਉੱਥੇ ਚਲੇ ਗਏ? ਨਾਲ ਹੀ ਸਾਡੀ ਜ਼ਮੀਨ 'ਚ ਹੀ ਕੰਪ ਸੀ। ਸਾਡੀ ਜ਼ਮੀਨ 'ਚ ਹੀ ਕੈਂਪ ਸੀ। ਇੱਥੋਂ ਉੱਥੇ ਹੋ ਗਿਆ। ਕੋਈ ਯਾਦ ਹੈ ਕਿ ਉਹ ਤਾਰੀਖ ਕਿਹੜੀ ਸੀ? ਈਦ ਤੋਂ ਪਹਿਲੇ ਸੀ ਜਾਂ ਈਦ ਤੋਂ ਬਾਅਦ ਸੀ? ਥੋੜਾ ਬਹੁਤ ਯਾਦ ਹੈਗਾ ਵੇਲਾ ਕੀ ਸੀ ਉਸ ਵੇਲੇ? ਜਦੋਂ ਉਜੜੇ ਆ, ਹਾਂਜੀ ਉਹ ਜਿਹੜੇ ਮੈਂ ਤੁਹਾਨੂੰ ਦੱਸ ਦਊਂਗਾ, ਹੁਣੇ ਹੀ ਦੱਸ ਦਊਂ। ਜੀ ਜੀ। ਉਹ ਜਿਹੜੇ ਸੀਗੇ ਆ ਭਾਦੋਂ ਕੋਈ ਜੇਨ ਤੋਂ ਨਿਕਲ ਗਿਆ, ਗੱਲ ਪੱਕੀ ਸੀਗੀ। ਤੇ ਦਿਨ ਮੈਨੂੰ ਪਤਾ ਸੀ, ਅਸੀਂ ਫਸਲਾਂ ਨਹੀਂ ਬੀਜੀ, ਤੇ ਫਸਲਾਂ ਦਾ ਹਿਸਾਬ ਕਿਤਾਬ ਲੱਗਦਾ ਹੁੰਦਾ ਨਾ, ਤਾਂ ਇਹ ਸਾਡੇ ਇਹਦੇ ਥੱਪੀ ਕਿਵੇਂ ਹੋਈ ਆ। ਭਾਦੋਂ 'ਚ ਜੜੇ ਆ, ਭਾਦੋਂ 'ਚ ਸੌਣ 'ਚ ਇੱਥੇ ਭਾਦੋਂ ਸੌਣ ਆ ਗਿਆ ਇੱਥੇ। ਭਾਦੋਂ ਸੌਣ ਪਹਿਲਾਂ ਆਉਂਦਾ, ਭਾਦੋਂ ਮਗਰੋਂ ਆਉਂਦੀ ਨਾ, ਭਾਦੋਂ 'ਚ ਜੜਿਆ ਜਾੜਾ ਪਿਆ ਉੱਥੋਂ। ਫਿਰ ਪੱਤਰਕਾਰ ਫਿਰ ਉੱਠ ਕੇ ਜਦੋਂ ਤੁਸੀਂ ਕੈਂਪ ਆ ਗਏ ਹਾਂ ਆਪਣੇ ਉੱਥੇ, ਹਾਂਜੀ, ਉਸ ਤੋਂ ਬਾਅਦ ਜਦੋਂ ਆਪਣੇ ਪਿੰਡੋਂ ਗੱਡੇ ਗੁੱਡੇ ਜਾਂ ਸਮਾਨ ਲੈ ਕੇ ਤੁਸੀਂ ਨਿਕਲੇ ਆ, ਹਾਂਜੀ, ਉਦੋਂ ਤੁਸੀਂ ਕੈਂਪ ਚੋਂ ਨਿਕਲ ਕੇ ਫਿਰ ਕਿੱਧਰ ਨੂੰ ਤੁਰੇ ਹੋ? ਜਦੋਂ ਉਜੜ ਕੇ ਆਏ ਨਾ ਕੰਪ ਲੱਗਾ, ਫਿਰ ਤੁਰੇ ਅੰਬਰਸਰ ਵੱਲ ਨੂੰ। ਅੰਮ੍ਰਿਤਸਰ ਵੱਲ? ਹਾਂ। ਸਹੀ ਹੈ। ਹੂੰ ਫਿਰ ਤੁਸੀਂ ਅੰਮ੍ਰਿਤਸਰ ਵੱਲ ਨੂੰ ਤੁਰ ਪਏ? ਹਾਂ। ਇਹਨਾਂ ਦਾ ਕੰਪ ਲੱਭਾ ਗਡਾਣਾ ਮਿਲ ਉੱਥੇ ਲੱਗੀ, ਗਡਾਣੇ ਦੇ ਲਾਗੇ ਨਾਲ ਹੀ ਵਿੱਚ ਉਹ ਨੇੜੇ ਦੇਖੀ ਤਾਂ ਸੀ ਨਹੀਂ, ਤਾਂ ਉੱਥੇ ਕੰਪ ਲੱਗਾ ਸੀ। ਗਡਾਣਾ ਪਿੰਡ ਦਾ ਨਾਮ ਗਡਾਣਾ ਸੀਗਾ, ਉੱਥੇ ਕੰਪ ਲੱਗਾ ਬੇਬਹਾ ਕੰਪ, ਜਿੱਦਾਂ ਜਿਹੜਾ ਕੋਈ ਰੋਡ 'ਤੇ ਰਹਿ ਗਿਆ ਤੇ ਕੋਈ ਥੱਲੇ ਨੀਵੇਂ ਥਾਂ ਲੱਗਾ, ਕੋਈ ਸੜਕ ਬੜੀ ਉੱਚੀ, ਜਿਹੜੇ ਸੜਕ 'ਤੇ ਲੱਗਾ ਬਚ ਗਿਆ, ਜਿਹੜੇ ਥੱਲੇ ਰਹਿ ਗਿਆ ਉਹ ਗੱਡੇ ਵੀ ਤੇ ਪਸ਼ੂ ਵੀ ਰੁੜ ਗਏ। ਇੱਧਰ ਗੱਡੀ ਦੀ ਲਾਈਨ ਸੀ, ਇਹਦੇ ਵਿੱਚ ਗੱਡੇ ਵਿੱਚ ਪੇੜਾ, ਕੋਈ ਸੁਰ ਨਹੀਂ, ਬੜੀ ਦੁਨੀਆ ਮਰੀ ਉੱਥੇ, ਬੇਬਹਾ ਮਰੀ ਪਾਣੀ 'ਚ, ਬੇਬਹਾ ਮਰੀ। ਤੇ ਅੰਮ੍ਰਿਤਸਰ ਤੋਂ ਫਿਰ ਤੁਹਾਡਾ ਅਗਲਾ ਰੂਟ ਕਿਹੜਾ ਸੀ? ਇੱਧਰ ਨੂੰ ਲਾਹੌਰ ਵੱਲ ਨੂੰ? ਹਾਂਜੀ। ਅੰਮ੍ਰਿਤਸਰ ਵੀ ਕੋਈ ਕੈਂਪ ਲੱਗਾ ਸੀ? ਨਹੀਂ, ਅੱਛਾ। ਕੋਈ ਕੰਪ ਨਹੀਂ ਲੱਗਾ। ਇਹ ਇੱਥੋਂ ਫਿਰ ਗਡਾਣੇ ਤੁਰੇ ਮਰਦੇ ਆਉਂਦੇ, ਕਦੇ ਰਾਹ 'ਚ ਖੜਾਉਂਦੇ ਆਏ ਤੇ ਫਿਰ ਬਾਰਡਰ 'ਤੇ ਆ ਗਿਆ ਨੇੜੇ ਹੀ। ਤੇ ਉਹ ਜਿਹੜੇ ਜਥਿਆਂ ਵਾਲਾ ਸੀ ਨਿਜ਼ਾਮ, ਜਿਹੜੇ ਜਥੇ ਪੈਂਦੇ ਸੀ, ਤੇ ਉਹ ਤੁਹਾਡੇ ਨਾਲ ਵੀ ਕੋਈ ਉਹਨਾਂ ਦਾ ਹੋਇਆ ਜਥਿਆਂ ਦਾ? ਨਾ ਰਾਹ 'ਚ ਹੋਇਆ, ਨਾ ਉੱਥੇ ਪਿੰਡ ਹੀ ਹੋਇਆ। ਨਹੀਂ ਹੋਇਆ? ਨਹੀਂ। ਬਾਕੀ ਆਲੇ ਦੁਆਲੇ ਪਿੰਡਾਂ ਨੂੰ ਪੈਂਦੇ ਸੀ? ਹਾਂ, ਨਹੀਂ ਆਲੇ ਦੁਆਲੇ ਪਿੰਡਾਂ ਸਾਡੇ ਲਾਗੇ ਹੈ ਹੀ ਨਹੀਂ ਸੀ, ਸਿੱਖ ਹੀ ਨਹੀਂ ਸੀ। ਕੋਈ ਦੂਰੋਂ ਹੀ ਚੱਲ ਕੇ ਆਉਣਾ, ਏਡੀ ਦੂਰੋਂ ਚੱਲ ਕੇ ਆਉਂਦੇ ਨਹੀਂ ਗਾ, ਕੰਪ ਬਹੁਤ ਭਾਰਾ ਸੀ। ਕੈਂਪ ਭਾਰਾ। ਸਹੀ ਸਹੀ। ਤੇ ਇੱਥੇ ਤੁਸੀਂ ਅੰਮ੍ਰਿਤਸਰ ਤੋਂ ਲਾਹੌਰ ਆਏ, ਲਾਹੌਰੋਂ ਫਿਰ ਇੱਥੇ ਪੁੱਛਣਾ ਕਿੰਨਾ ਕੁ ਫਿਰ ਰਿਹਾ,
ਜਿੱਥੇ ਜਿੱਥੇ ਦਾਣਾ ਪਾਣੀ ਸੀ ਉੱਥੇ ਉੱਥੇ ਦਿੰਦੇ ਆਏ, ਉੱਥੇ ਉੱਥੇ ਬੰਦੇ ਮਰਦੇ ਗਏ, ਚੱਲਦੇ ਗਏ। ਹਾਂ ਇੱਥੋਂ ਅਸੀਂ ਇੱਥੋਂ ਆਏ ਹਾਂ, ਇੱਧਰ ਲਾਹੌਰੋਂ ਹੀ ਆਏ ਹਾਂ। ਲਾਹੌਰੋਂ ਫੈਸਲਾਬਾਦ ਵੀ ਦੇਖਿਆ, ਸ਼ੇਖੂਪੁਰ ਤਾਂ ਨਹੀਂ ਆਏ ਹਾਂ। ਆ ਢੁੱਡੀਆਂ ਵਾਲੇ ਉੱਥੇ ਵੀ ਅਸੀਂ ਬੈਠੇ ਰਹੇ, ਸਾਡੇ ਕਈ ਦਿਨ ਗੱਡੇ ਇੱਥੇ ਖੜੇ ਰਹੇ ਰੋਡ 'ਤੇ। ਸਿੱਖ ਵੀ ਸਾਡੇ ਲਾਗੇ ਉੱਜੜੇ, ਉਹ ਲਾਗ ਲਈ ਹਾਂ ਹਾਂ ਢੁੱਡੀਆਂ ਲਾਗੇ ਕੈਂਪ ਲੱਗਾ ਸੀ ਸਿੱਖਾਂ ਦਾ ਵੀ। ਅੱਛਾ ਅੱਛਾ ਅੱਛਾ। ਹਾਂ ਤਾਂ ਉਹ ਸਾਡੇ ਲਾਗੋਂ ਸੜਕ ਤੋਂ ਗੁਜ਼ਰੇ ਆ। ਇਹ ਜਦੋਂ ਹੈ ਨਾ ਇੱਥੋਂ ਕੱਪ ਮਾਰਦੇ ਸੀ, ਇਹ ਡੋਗਰਾ ਮਿਲਟਰੀ ਮਾਰਦੀ ਸੀ ਇਹਨਾਂ ਨੂੰ, ਮੁਸਲਮਾਨਾਂ ਨੂੰ। ਤਾਂ ਉਦੋਂ ਜਿਹਲੇ ਇਹਨਾਂ ਦੇ ਕਾਬੂ ਆਉਂਦੇ ਇਹ ਵੀ ਮਾਰ ਦਿੰਦੇ ਸੀ। ਆਹ ਕੰਪ ਜਿਹੜਾ ਉੱਠਿਆ ਸਾਰਾ ਇਹਨੇ ਜੜ੍ਹਾਂ ਨੇ ਮੰਡੀ 'ਚ ਫੂਕ ਸੁੱਟਿਆ ਸਾਰਾ, ਵਿੱਚ ਮਾਲ ਫੜ ਕੇ ਜਿਹੜਾ ਦਿੱਤੀ। ਇਹ ਉਹ ਸਿੱਖ ਜਿਹੜੇ ਹਟਦੇ ਨਹੀਂ, ਡੋਗਰਾ ਮਿਲਟਰੀ ਉਧਰ ਜਿਹੜਾ ਮੁਸਲਮਾਨਾਂ ਦਾ ਕਾਫਲਾ ਆਉਂਦਾ ਸੀ ਨਾ, ਉਹਨੂੰ ਇਹ ਮੁਕਾ ਦਿੰਦੇ ਸੀ। ਤੇ ਫਿਰ ਇਹਨਾਂ ਦੇ ਮੁੱਕਣੇ 'ਤੇ ਇਹਨਾਂ ਨੂੰ ਵੀ ਕੋਈ ਤਕਲੀਫ ਹੁੰਦੀ ਆ, ਆਪੋ ਆਪਣੇ ਹੁੰਦੀ ਆ ਨਾ। ਇਹਨਾਂ ਨੇ ਜੜ੍ਹਾਂ ਵਾਲੀ ਮੰਡੀ ਸਾਰੀ ਮੁਕਾ ਤੇ ਖੁਰਲੀਆਂ ਨੂੰ ਬੌਲ ਜੋੜੇ, ਚਾਰ ਬੌਲ ਜੋੜੇ, ਖੁਰਲੀਆਂ ਦੇ ਪੱਠੇ ਪਾਏ ਸੀਗੇ, ਖੁਰਲੀਆਂ ਲਈ ਇਹਦੇ ਪਈਆਂ ਹੋਈਆਂ। ਜਦੋਂ ਉੱਧਰੋਂ ਅੰਗਰੇਜ਼ਾਂ ਜੇਕਰ ਸਿੱਖਾਂ ਦੇ ਜਥੇ ਪੈਂਦੇ ਸੀ, ਉੱਧਰੋਂ ਮੁਸਲਮਾਨ ਵੀ ਇਹਨਾਂ ਨੂੰ ਮਾਰਦੇ ਸੀ। ਨਹੀਂ, ਇਹ ਨਾ ਇਹਨਾਂ ਨੂੰ ਮੁਸਲਮਾਨ ਪਿਆ, ਨਾ ਇਹ ਸਿੱਖ ਹੀ ਪਏ ਮੁਸਲਮਾਨਾਂ ਨੂੰ। ਕੰਪ ਲੱਗਾ ਸੀ ਇਹਨਾਂ ਦਾ ਵੀ। ਹਾਂ 3 ਮੀਲ ਫੈਸਲਾਬਾਦ ਤੋਂ ਹਾਂਜੀ ਢੁੱਡੀਆਂ ਵਾਲੇ ਲਾਗੇ ਹੀ ਸੀਗਾ। ਅੱਛਾ ਅੱਛਾ। ਫਿਰ ਇਹ ਵੀ ਜੁੜ ਕੇ ਇਹਨਾਂ ਨੇ ਜਾਣਾ ਨਹੀਂ ਸੀ ਹਿੰਦੁਸਤਾਨ ਨੂੰ। ਸਹੀ ਸਹੀ ਸਹੀ। ਇੱਥੇ ਤੁਸੀਂ 68 ਚੱਕ ਦੇ ਵਿੱਚ ਆ ਕੇ ਤੁਹਾਨੂੰ ਜਿਹੜਾ ਹੈਗਾ ਜ਼ਮੀਨ ਅਲਾਟ ਹੋਈ? ਹਾਂ। ਅੱਛਾ। ਇੱਥੇ ਦਾਣਾ ਪਾਣੀ ਖਿੱਚ ਲਿਆ, ਇੱਥੇ ਆ ਕੇ ਕਈ ਥਾਈਂ ਫਿਰ ਸ਼ਹਿਰ ਦਾ ਨੇੜਾ ਛੱਡ ਕੇ ਵੀ ਆਏ, ਜਿੱਥੇ ਰੋਜੀ ਜਿਸ ਤਰ੍ਹਾਂ ਦਾਣਾ ਪਾਣੀ ਉੱਥੇ ਪਾਈ। ਜਿੱਥੇ ਬੰਦੇ ਨੂੰ ਦਮ ਦੇਣੇ ਉੱਥੇ ਜਗ੍ਹਾ ਮਿਲਣੀ, ਜਾਣਾ ਪੈਂਦਾ ਉਸ ਜਗ੍ਹਾ 'ਤੇ।